ਜਿਹੜਾ ਸੈਨੇਟ ਨੇ $350 ਬਿਲੀਅਨ ਦੀ ਜਿਹੜੀ ਫੰਡਿੰਗ ਆ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਲਈ ਜਿਹੜੀ ਇਹਨਾਂ ਨੇ ਅਪਰੂਵ ਕੀਤੀ ਆ, ਤੇ ਹੁਣ ਉਹ ਹਾਊਸ ਵਾਲਿਆਂ ਨੂੰ ਕਹਿ ਰਿਹਾ ਵੀ ਭਾਈ ਤੁਸੀਂ ਇਸ ਦੇ ਉੱਤੇ ਮੋਹਰ ਜਿਹੜੀ ਉਹ ਹੁਣ ਲਾਓ। ਇਹਦਾ ਕੀ ਮਤਲਬ ਆ? ਇੱਕ ਪਾਸੇ ਤਾਂ ਆਪਾਂ ਇਹ ਵੀ ਰੌਲਾ ਸੁਣਦੇ ਆ ਵੀ ਟਰੰਪ ਹੁਣਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਮਾਸ ਡਿਟੈਂਸ਼ਨ ਤੇ ਡੈਪੋਟੇਸ਼ਨ ਪਲਾਨ ਆ, ਉਹਦੇ ਉਲਟ ਵੀ ਆਵਾਜ਼ਾਂ ਜਿਹੜੀਆਂ ਉਹ ਸੁਣਦੀਆਂ ਆ, ਪਰ ਸੈਨੇਟ ਹਾਊਸ ਕਿਤੇ ਨਾ ਕਿਤੇ ਟਰੰਪ ਹੁਣਾਂ ਦੇ ਮੂਹਰੇ ਵੀ ਗੋਡੇ ਟੇਕੀ ਬੈਠੇ ਆ। ਉਹ ਉਹਨਾਂ ਦੇ ਹੀ ਏਜੰਡੇ ਵਾਲੇ ਬਜਟਸ ਆ, ਉਹਨਾਂ ਨੂੰ ਇਹ ਪਾਸ ਕਰ ਰਹੇ ਆ। ਇਹਦਾ ਹੁਣ ਕੀ ਅਸਰ ਆਪਾਂ ਦੇਖਾਂਗੇ? 30 ਬਿਲੀਅਨ ਤੋਂ ਜਿਹੜਾ 350 ਬਿਲੀਅਨ ਵੱਧ ਕੇ ਇਮੀਗ੍ਰੇਸ਼ਨ ਐਨਫੋਰਸਮੈਂਟ ਜਿਹੜੀ ਉਹਦਾ ਫੰਡਿੰਗ ਵਧਣੀ ਆ, ਉਹਦਾ ਕੀ ਅਸਰ ਹੋਊਗਾ? ਜੀ ਬਿਲਕੁਲ। ਸੋ ਪਹਿਲਾਂ ਇੱਕ ਚੀਜ਼ ਨੂੰ ਸੋਚ ਕੇ ਦੇਖੋ, 30 ਬਿਲੀਅਨ ਤੋਂ 350 ਬਿਲੀਅਨ, ਮਿਲੀਅਨ ਦੀ ਗੱਲ ਨਹੀਂ ਕਰ ਰਹੇ, ਬਿਲੀਅਨ ਦੀ ਗੱਲ ਕਰ ਰਹੇ ਹਾਂ, ਠੀਕ ਆ। ਮੈਥ ਬੜਾ ਸੌਖਾ ਜਿਹਾ। 1 ਬਿਲੀਅਨ ਦੇ ਵਿੱਚ 1000 ਮਿਲੀਅਨ ਡਾਲਰ ਹੁੰਦਾ, 1 ਬਿਲੀਅਨ ਦੇ ਵਿੱਚ 1000 ਬਿਲੀਅਨ ਡਾਲਰ ਹੁੰਦਾ। ਜੇ ਟੌਪ ਕੰਟਰੀ ਜਿਹੜੇ ਆਉਂਦੇ ਆ, ਇੰਡੀਆ ਸਾਰਿਆਂ ਦੇ ਮਗਰ ਜੇ 1-1 ਬਿਲੀਅਨ ਵੀ ਉਹ ਲਾ ਦੇਣ, ਠੀਕ ਆ, 350 ਬਿਲੀਅਨ ਦਾ ਤਾਂ ਵੀ ਉਹਨਾਂ ਕੋਲ 345 ਵੱਜ ਜਾਣਾ। ਜੇ 1 ਬਿਲੀਅਨ ਡਾਲਰ ਵੀ, 1000 ਡਾਲਰ ਵੀ ਲਾ ਦੇਣ ਕਿ ਇਹ ਕੰਟਰੀ ਦੇ ਇਨਵੈਸਟੀਗੇਟ ਕਰੋ, ਵਾਵਾ ਫਰਾਡ, ਅਸਾਲਮ ਵਾਲੇ, ਨੇਪਾਲ ਦੇ ਬਾਰਡਰ ਟੱਪੇ ਹੋਏ, ਜੇ 1-1 ਬਿਲੀਅਨ ਵੀ ਲਾ ਦੇਣ, ਮੈਨੂੰ ਹੁਣ ਪਤਾ ਨਹੀਂ ਸਲਾਹ ਕਿੱਦਾਂ ਮਿਲਣੀ ਹੈ ਜਦੋਂ ਪੈਸਾ ਐਡਾ ਸਾਰਾ ਆ ਗਿਆ, ਠੀਕ ਆ। 35 ਇਹ ਬਣ ਗਿਆ ਕਿੰਨਾ? 35 ਸੌਰੀ ਏਦਾਂ ਹੁਣ ਕਾਊਂਟ ਕਰਨਾ, 350,000 ਤੇ 3.5 ਲੱਖ ਮਿਲੀਅਨ। ਦੈਟ ਇਜ਼ ਲੋਟ ਆਫ ਮਨੀ। ਤੁਸੀਂ ਆਪ ਬਾਕੀ ਸਮਝਦਾਰ ਆ, ਤੁਸੀਂ ਕਹਿਣਾ ਡਰਾਵੇ ਡਰੂਵੇ ਫੇਕ ਹੌਸਲੇ ਵਾਲੇ ਤੁਹਾਨੂੰ ਜਿਹੜੇ ਦੇ ਰਹੇ ਆ। 350 ਬਿਲੀਅਨ ਮਤਲਬ ਕਿ 35,000 ਮਿਲੀਅਨ ਡਾਲਰਸ ਸਿਰਫ ਇਨਫੋਰਸਮੈਂਟ ਐਕਸ਼ਨ ਵਾਸਤੇ ਜਿਹੜਾ ਉਹਨਾਂ ਨੇ ਕਰਨਾ, ਠੀਕ ਆ। ਇਹ ਪੈਸੇ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਲੱਗਣਾ ਹੁਣ, ਤੇ ਜਜ਼ਬਾਤ ਜਿਹੜੇ ਸੀਗੇ ਅਫਸਰਾਂ ਦੇ ਆਲਰੇਡੀ ਕਾਇਮ ਹੈ, ਆਲਰੇਡੀ ਰਾਈਟ ਲੀਨਿੰਗ ਸੀਗੇ। ਹਵਾ ਪੂਰੀ ਫੁੱਲ ਜਿਹੜੀ ਵਗੂਗੀ ਇੱਧਰ ਨੂੰ, 100% ਜਿਹੜੀ ਵਗੂਗੀ। ਸਿਰਫ ਸਵਾਲ ਇਹ ਰਹਿ ਜਾਂਦਾ ਕਿ ਨਾਰਮਲੀ ਜਿਹੜੀਆਂ ਜਦੋਂ ਇਦਾਂ ਦੀ ਚੀਜ਼ਾਂ ਪਾਸ ਹੁੰਦੀਆਂ ਨਾ, ਉਹਦੇ ਵਿੱਚ ਇੱਕ ਕਨਸਟੀਟਿਊਸ਼ਨਲ ਗਰੰਟੀ ਉਹ ਦੱਸਦੇ ਆ ਕਿ ਸੇਫਗਾਰਡ ਕੀ ਹੋਣੇ ਆ, ਕਿ ਧੱਕਾ ਨਾ ਹੋਵੇ। ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ, ਕੋਈ ਇਹਦੇ ਵਿੱਚ ਪ੍ਰੋਟੈਕਸ਼ਨ ਨਹੀਂ, ਕੁਝ ਨਹੀਂ, ਸਿੱਧੇ ਬਲੈਂਕ ਚੈੱਕ ਹੀ ਕਾਈਂਡ ਆਫ ਇਹ ਹੈਗਾ। ਅੱਛਾ, ਮਾਸ ਡਿਪੋਰਟੇਸ਼ਨ ਦਾ ਜਿਹੜਾ ਪਲਾਨ ਇਹ ਹੈਗਾ। ਵਾਓ। ਤੇ ਇਹ ਕੋਈ ਇਦਾਂ ਦਾ ਨਹੀਂ ਕਿ ਇਮੀਗ੍ਰੇਸ਼ਨ ਲਾਅ ਸੁਧਾਰਨ ਵਾਸਤੇ ਆ ਜਾਂ ਹੋਰ ਉਹ ਕਰ ਦੇਣਾ, ਇਨਫਰਾਸਟ੍ਰਕਚਰ ਬਿਲਡ ਕਰਨਾ। ਇਹ ਹੈਗਾ ਕਿ ਇਹ ਜਿਹੜੇ ਲੋਕੀ ਚੱਕ ਕੇ ਵਾਪਸ ਕਿੱਦਾਂ ਭੇਜਣੇ ਆ, ਐਨਫੋਰਸਮੈਂਟ ਐਕਸ਼ਨ ਜਿਹੜਾ ਕਿੱਦਾਂ ਕਰਨਾ। ਇਹ ਜਿਹੜਾ ਇਹਨਾਂ ਨੇ ਅਪਰੂਵ ਕੀਤਾ, ਇਹਦੇ ਵਿੱਚ ਕੋਈ ਇਹਨਾਂ ਨੇ ਕਨਸਟੀਟਿਊਸ਼ਨਲ ਗਰੰਟੀ, ਕੋਈ ਵੀ ਪ੍ਰੋਟੈਕਸ਼ਨ ਜਿਹੜੀ ਕਿ ਕਿੱਦਾਂ ਲੋਕਾਂ ਦੇ ਉਹ ਕਰਨੇ ਆ, ਕਿੱਦਾਂ ਸਟਾਫ ਦੀ ਟ੍ਰੇਨਿੰਗ ਹੋਣੀ ਆ, ਕਿ ਕਿੱਦਾਂ ਉਹਨਾਂ ਨੂੰ ਸਹੀ ਫੇਅਰ ਪ੍ਰੋਸੈਸ ਦੱਸਣਾ, ਏਦਾਂ ਦੀ ਕੋਈ ਚੀਜ਼ ਨਹੀਂ ਹੈਗੀ। ਜਿੱਦਾਂ ਭਾਜੀ ਤੁਸੀਂ ਖਬਰ ਦਿੱਤੀ ਹੈ, ਤੁਹਾਨੂੰ ਪੈਨਾਮਾ ਤੋਂ ਕਿਸੇ ਦਾ ਫੋਨ ਆਇਆ ਸੀਗਾ, ਮੈਂ ਜਿਹੜੀ ਖਬਰ ਦਿੱਤੀ ਹੈ ਕਿ ਮੈਕਸੀਕੋ ਤੋਂ ਜਿਹੜੇ ਇਨਫੋਰਮੇਸ਼ਨ ਜਿਹੜੀ ਆਈ ਸੀਗੀ, ਉਹ ਕਹਿ ਰਹੇ ਆ ਕਿ ਤੁਸੀਂ ਸਾਈਨ ਕਰਨਾ ਕਰੋ, ਨਹੀਂ ਕਰਨਾ ਨਾ ਕਰੋ। ਸਿੱਧੇ ਉਹਨਾਂ ਨੂੰ ਧਮਕੀਆਂ ਦੇ ਰਹੇ ਆ ਕਿ ਬਾਈਡਨ ਦੇ ਟਾਈਮ ਤੇ ਚੀਜ਼ਾਂ ਹੋਰ ਸੀਗੀਆਂ, ਹੁਣ ਟਰੰਪ ਆ ਗਿਆ, ਕੋਈ ਸੁਣਵਾਈ ਨਹੀਂ। ਉਹ ਬੰਦਾ ਕਹਿ ਰਿਹਾ ਕਿ ਮੇਰਾ ਸਾਇਲਮ ਸੁਲਮ ਦਾ, ਉਹ ਕਹਿੰਦੇ ਸਾਨੂੰ ਪਰਵਾਹ ਹੀ ਨਹੀਂ। ਬੰਦੇ ਅੱਗੋਂ ਕਹਿ ਰਹੇ ਕਿ ਸਾਡੇ ਹਿਊਮਨ ਰਾਈਟਸ ਆ, ਗੱਲ ਸੁਣੋ, ਉਹ ਕਹਿੰਦੇ ਸਾਨੂੰ ਪਰਵਾਹ ਹੀ ਨਹੀਂ, ਤੁਸੀਂ ਜੋ ਕਹਿਣਾ ਕਹੀ ਜਾਓ, ਪੇਪਰ ਸਾਈਨ ਕਰਨੇ ਕਰੋ, ਨਹੀਂ ਸਾਈਨ ਕਰਨੇ ਨਾ ਕਰੋ, ਠੀਕ ਆ। ਹੁਣ ਗੱਲ ਇਹ ਹੈ ਕਿ ਲੋਕੀ ਭਾਵੇਂ ਫੈਮਿਲੀ ਬੇਸਡ ਇਮੀਗ੍ਰੇਸ਼ਨ ਦੇ ਵਿੱਚ ਆਣ, ਭਾਵੇਂ ਉਹ ਇੰਪਲੋਇਮੈਂਟ ਇਮੀਗ੍ਰੇਸ਼ਨ ਚ ਆਣ, ਭਾਵੇਂ ਬਿਜ਼ਨਸ ਇਨਵੈਸਟਮੈਂਟ ਇਮੀਗ੍ਰੇਸ਼ਨ ਚ ਆਣ, ਭਾਵੇਂ ਉਹ ਸਾਇਲੀ ਹੋਣ, ਠੀਕ ਆ। ਹਰੇਕ ਬੰਦਾ ਜੇ ਉਹਨੂੰ ਲੀਗਲ ਚੈਨਲ ਮਿਲੇ, ਲੀਗਲ ਪਾਥਵੇ ਮਿਲੇ, ਤਾਂ ਆਫ ਕੋਰਸ ਉਹ ਲੀਗਲ ਪਾਥਵੇ ਲਊਗਾ, ਠੀਕ ਆ। ਜੇ ਇੱਥੇ ਕੋਈ ਸਿਸਟਮ ਹੁੰਦਾ ਤੇ ਬੰਦਾ ਲੀਗਲ ਤਰੀਕੇ ਨਾਲ ਆਉਂਦਾ। ਹੁਣ ਇਹ ਨਾ ਕਈਆਂ ਕੋ ਕੋਈ ਆਪਸ਼ਨ ਹੀ ਨਹੀਂ ਹੈਗੀ, ਉਹਨਾਂ ਨੂੰ ਬਾਰਡਰ ਜਿਹੜਾ ਸੀਗਾ ਟੱਪਣਾ ਪੈ ਰਿਹਾ। ਪਰ ਹੁਣ ਇਹ ਆ ਕਿ ਜਿਹਨਾਂ ਨੂੰ ਪ੍ਰੋਬਲਮ ਹੈਗੀ, ਠੀਕ ਆ, ਸਪੈਸ਼ਲੀ ਜਿਹੜੇ ਸੈਕਸ ਵਿਕਟਿਮਸ ਆ, ਪ੍ਰੋਸਟੀਟਿਊਸ਼ਨ ਦੇ ਵਿੱਚ ਧੱਕੇ ਦਿੱਤੇ ਜਾਂਦੇ ਆ, ਚਾਈਲਡ ਲੇਬਰ ਜਿਹੜੀ ਹੈਗੀ ਆ, ਠੀਕ ਆ, ਗੈਂਗ ਵਾਇਲੈਂਸ ਜਿਹੜਾ ਹੈਗਾ, ਜੈਂਡਰ ਬੇਸਡ ਵਾਇਲੈਂਸ ਹੈਗਾ, ਫੈਮਿਲੀ ਵਾਇਲੈਂਸ ਜਿਹੜਾ ਹੈਗਾ, ਪੋਲੀਟੀਕਲ ਰਿਲੀਜੀਅਸ ਪਰਸੀਕਿਊਸ਼ਨ ਜਿਹੜੀਆਂ ਹੈਗੀਆਂ, ਕਈ ਜਗ੍ਹਾ ਦੇ ਵਿੱਚ ਲੋਕੀ ਭੱਜਦੇ ਆ, ਮਾਰੇ ਵੀ ਜਾਂਦੇ ਆ, ਰਿਪੋਰਟਰ ਵੀ ਮਾਰੇ ਜਾਂਦੇ ਆ। ਤੁਹਾਨੂੰ ਪਤਾ ਕਿ ਹਰੇਕ ਦੇਸ਼ ਦੇ ਵਿੱਚ ਕੁਛ ਨਾ ਕੁਛ ਅੰਦੋਲਨ ਚੋਂ ਕਿਸੇ ਨਾ ਕਿਸੇ ਦੀ ਜਾਨ ਖਤਰੇ 'ਚ ਹੁੰਦੀ ਆ। ਹੁਣ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਹੁਣ ਉਹ ਵੇਖਣਾ ਥੋੜੇ ਨਾ ਹੈਗਾ ਕਿ ਜਿਹੜਾ ਚੰਗਾ ਬੰਦਾ ਵੀ ਆ ਰਿਹਾ, ਹਰੇਕ ਬੰਦਾ ਰਗੜ ਜਿਹੜਾ ਹੋ ਰਿਹਾ, ਭਾਵੇਂ ਉਹ ਇੰਡੀਅਨ ਆ, ਭਾਵੇਂ ਉਹ ਵਿetnamese ਆ, ਭਾਵੇਂ ਚਾਈਨੀਜ਼ ਆ, ਭਾਵੇਂ ਵੈਨੀਜ਼ੁਏਲਨ ਆ, ਤੇ ਕੰਮ ਪੂਰਾ ਜਿਹੜਾ ਖਿੱਚਿਆ ਜਾ ਰਿਹਾ। ਕੋਈ ਇਹਦੇ ਵਿੱਚ ਹੋਰ
ਲੀਗਲ ਐਵਨਿਊ ਜਿਹੜੇ ਸੀਗੇ, ਫੰਡਿੰਗ ਇਹਨਾਂ ਨੇ ਘਟਾ ਲਈ ਸਾਰੀ। ਪਹਿਲਾਂ ਬਜਟ ਪਾਸ ਹੁੰਦਾ ਸੀਗਾ, ਉਹ ਕਹਿੰਦੇ ਲੀਗਲ ਏਡ ਵਾਲਿਆਂ ਨੂੰ ਪੈਸੇ ਦੇਣੇ ਆ, ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਜਿਹੜੀਆਂ ਘਟਾ ਲਈਆਂ, ਠੀਕ ਆ। ਤੇ ਇਹਦੇ ਨਾਲ ਹੁਣ ਕੋਈ ਅਮਰੀਕਾ ਨੂੰ ਫਾਇਦਾ ਹੋਊਗਾ ਕਿ ਨੁਕਸਾਨ ਹੋਊਗਾ, ਇਹ ਤਾਂ ਹੁਣ ਰੱਬ ਹੀ ਜਾਣਦਾ। ਮਤਲਬ ਇਹ ਹੈ ਕਿ ਮਾਸ ਡੀਪੋਟੇਸ਼ਨਾਂ ਜ਼ਰੂਰ ਹੋ ਗਈਆਂ, ਜਿਹਦੇ ਕਰਕੇ ਕਿ ਰੈਸਟੋਰੈਂਟਾਂ ਦੇ ਵਰਕਰਾਂ ਦੀ ਸ਼ਾਰਟੇਜ ਆਊਗੀ, ਖੇਤੀਬਾੜੀ ਵਾਲੇ ਵਰਕਰਾਂ ਦੀ ਸ਼ਾਰਟੇਜ ਆਊਗੀ, ਮੀਟ ਪੈਕਿੰਗ ਵਾਲੇ ਵਰਕਰਾਂ ਦੀ ਸ਼ਾਰਟੇਜ ਆਊਗੀ, ਠੀਕ ਆ। ਜਿਹੜੇ ਡੇਅਰੀ ਫਾਰਮਾਂ ਦੇ ਵਿੱਚ ਵਰਕਰ ਕੰਮ ਕਰਦੇ ਆ, ਉਹਨਾਂ ਦੀ ਸ਼ਾਰਟੇਜ ਆਊਗੀ। ਜਿਹੜੇ ਗੈਸ ਸਟੇਸ਼ਨ ਵਗੈਰਾ ਤੇ ਕੰਮ ਕਰਦੇ ਸੀਗੇ, ਉਹਨਾਂ ਦੀ ਸ਼ਾਰਟੇਜ ਆਊਗੀ। ਕਿਉਂਕਿ ਜ਼ਿਆਦਾਤਰ ਬੰਦੇ ਜਿਹੜੇ ਕੱਚੇ ਕੰਮ ਕਰਦੇ ਸੀਗੇ, ਜਦੋਂ ਲਾਇਸੈਂਸ ਆਉਂਦਾ ਸਾਰਿਆਂ ਨੂੰ ਪਤਾ, ਉਹ ਡੋ ਡੈਸ਼, ਉਬਰ, ਟਰੱਕਿੰਗ, ਹੋਰ ਕਾਰੋਬਾਰ ਜਿਹੜਾ ਉਧਰ ਨੂੰ ਚੱਲ ਜਾਂਦੇ ਆ। ਹੁਣ ਉਹਨਾਂ ਨੂੰ ਵੀ ਡਰ ਪੈ ਗਿਆ ਕਿ ਕਿਸੇ ਨੇ ਰਿਪੋਰਟ ਕਰਤਾ, ਆ ਕੇ ਚੱਕ ਲੈਣਾ। ਹੈਲਪਲਾਈਨਾਂ ਇਹਨਾਂ ਨੇ, ਹੌਟਲਾਈਨਾਂ ਜਿਹੜੀਆਂ ਬਣਾਈਆਂ ਹੋਈਆਂ। ਤੇ ਇਹ ਜਿਹੜਾ ਹੁਣ 350 ਬਿਲੀਅਨ ਆ, ਇਹਦਾ ਕੋਈ ਵੀ ਇਹ ਚੀਜ਼ ਦੇ ਵੱਲ ਨਹੀਂ ਹੈਗਾ ਕਿ ਇਹਨੂੰ ਕਿੱਦਾਂ ਆਪਾਂ ਰੈਗੂਲੇਟ ਕਰਨਾ, ਕਿ ਆਪਾਂ ਕ੍ਰਾਈਮ ਚੈੱਕ ਕਰਨੇ ਆ ਜਾਂ ਕ੍ਰਿਮੀਨਲ ਰਿਕਾਰਡ ਚੈੱਕ ਕਰਨੇ ਆ। ਇਹਨਾਂ ਦਾ ਸਿੱਧਾ ਹੀ ਆ, ਫੜੋ ਤੇ 2 ਸਾਲ ਵਾਲੇ ਐਕਸਪੀਰਾਈਟਡ ਰਿਮੂਵਲ ਦੇ ਵਿੱਚ ਪਾਓ, ਛੱਡੋ ਬਾਹਰ। ਤੇ ਕਈ ਤਾਂ ਮੈਨੂੰ ਲੱਗਦਾ ਐਕਸਪੀਰਾਈਟ ਵੀ ਨਹੀਂ ਉਹਨਾਂ ਨੇ ਪਾਏ, ਕਈ ਤਾਂ ਸਿੱਧੇ ਚੱਕ ਕੇ ਭੇਜੀ ਜਾਂਦੇ। ਜਿਹੜਾ ਸਾਨੂੰ ਕਿਹੜਾ ਦੱਸਦੇ ਆ, ਜਿਹੜੇ ਹੁਣ ਦੱਸ ਰਹੇ ਆ ਕਿ ਸਿੱਧੇ ਇੰਡੀਆ ਤੌਰ ਤੇ ਆ, ਸਾਨੂੰ ਕਿਹੜਾ ਪਤਾ ਕਿ ਇਹਨਾਂ ਦੇ ਬਿਆਨ ਹੋਏ ਆ ਕਿ ਨਹੀਂ ਹੋਏ ਆ। ਇਹਨਾਂ ਦੀ ਸੁਣੋ, ਇਹ ਤਾਂ ਕਹਿ ਰਹੇ ਆ ਕਿ ਸਿੱਧੇ ਵਾਪਸ ਭੇਜਤਾ, ਠੀਕ ਆ। ਹੁਣ ਪੇਪਰ ਤਾਂ ਇਹੀ ਕਿਹਾ ਗਿਆ, ਠੀਕ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, 350 ਬਿਲੀਅਨ ਦਾ ਜਿਹੜਾ ਬਜਟ ਆ, ਇਹ ਪਹਿਲੀ ਚੀਜ਼ ਜਿਹੜੀ ਹੈਗੀ ਆ। ਆਈਸ ਦੀਆਂ ਖੁਦ ਦੀਆਂ ਰਿਪੋਰਟਸ ਜਿਹੜੀਆਂ ਆਈਆਂ, 1 ਮਹੀਨੇ ਦੀ ਜਿਹੜੀ ਰਿਪੋਰਟ ਉਹਨਾਂ ਦੀ ਆਈ ਆ, ਕਿ ਜਿੰਨੇ ਵੀ ਲੋਕੀ ਉਹਨਾਂ ਨੇ ਤਕਰੀਬਨ ਜਿਹੜੇ ਕੀਤੇ ਆ, ਉਹਦੇ ਵਿੱਚੋਂ ਮੈਜੋਰਿਟੀ, ਠੀਕ ਆ, ਮਤਲਬ ਸਿਗਨੀਫੀਕੈਂਟ ਮੈਜੋਰਿਟੀ 70-80%, 90% ਜਿਹੜੇ ਸੀਗੇ, ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀਗਾ। 83%, ਸਿਰਫ 17% ਕ੍ਰਿਮੀਨਲ ਰਿਕਾਰਡ ਵਾਲੇ ਸੀ। ਮੈਂ ਇੱਕ ਦਿਨ ਮੈਂ ਦੇਖ ਰਿਹਾ ਸੀ ਨਿਊਜ਼ ਜੀ। ਤੇ ਠੀਕ ਆ, ਉਹ 17% ਆਪਾਂ ਨਹੀਂ ਕਹਿ ਰਿਹਾ ਉਹ ਬਣਦੇ ਨਹੀਂ ਸੀਗੇ ਡਿਪੋਰਟ ਕਰਨੇ, ਬਣਦੇ ਸੀਗੇ। ਪਰ ਜਿਹੜੇ ਹਿਸਾਬ ਨਾਲ ਹੁਣ ਤੁਸੀਂ 350 ਬਿਲੀਅਨ ਲੈ ਕੇ ਆ ਰਹੇ ਆ, ਕ੍ਰਿਮੀਨਲ ਤੁਹਾਡੇ ਜ਼ਿਆਦਾ ਹੋਣੇ ਚਾਹੀਦੇ ਸੀਗੇ ਪਰਸੈਂਟੇਜ ਵਾਈਜ਼। ਜਿਹੜਾ ਬੰਦਾ ਹੁਣ ਕੰਮ ਕਰ ਰਿਹਾ, ਬਿਜ਼ਨਸ ਓਨਰ ਹੀ ਕਈ ਤਾਂ ਜਿਹੜੇ ਸੀਗੇ, ਓਨਰ ਜਿਹੜੇ ਸਟੋਰਾਂ ਵਾਲੇ ਸੀਗੇ, ਉਹ ਵੀ ਚੱਕ ਕੇ ਇਹਨਾਂ ਨੇ ਕਈਆਂ ਨੇ ਵਾਪਸ ਜਿਹੜੇ ਭੇਜਤੇ ਆ। ਤੇ ਇਹ ਚੀਜ਼ ਸੀਗੀ, ਉਹ ਤਾਂ ਟੈਕਸ ਪੇਅਰ ਹੈਗੇ ਆ, ਜੌਬਸ ਕ੍ਰੀਏਟ ਕਰਦੇ ਆ, ਉਹਨਾਂ ਦਾ ਜਿਹੜਾ ਸੀਗਾ ਡਿਪੋਰਟ ਕਰਨਾ ਬਣਦਾ ਨਹੀਂ ਸੀਗਾ। ਧੱਕਾ ਹੋ ਰਿਹਾ ਜੀ, ਧੱਕਾ ਜਿਹੜਾ ਹੋ ਰਿਹਾ, ਬਿਲਕੁਲ। ਕਾਰ ਵਾਸ਼ਾਂ ਤੁਸੀਂ ਦੇਖ ਲਓ, ਖਾਲੀ ਪਈਆਂ ਇੱਥੇ। ਮਤਲਬ ਲੋਕਾਂ ਨੂੰ ਡਰ ਪੈ ਗਿਆ, ਜਿਹੜਾ ਜੌਬ ਤੇ ਨਹੀਂ ਜਾ ਰਹੇ, ਘਰੋਂ ਬਾਹਰ ਨਿਕਲਦੇ ਨਹੀਂ ਡਰਦੇ ਮਾਰੇ। ਕੰਸਟਰਕਸ਼ਨ ਦੇ ਕੰਮ ਤੇ ਕਿੰਨਾ ਅਸਰ ਪੈ ਗਿਆ, ਸਾਰੀਆਂ ਚੀਜ਼ਾਂ ਤੇ। ਜੀ ਜੀ। ਸੋ ਇਹ ਕਿਤੇ ਨਾ ਕਿਤੇ ਕਰੂਐਲਿਟੀ ਆ, ਇਹ ਚੀਜ਼ ਆ। ਇਹ ਟਰੰਪ ਹੁਣੀ ਇੱਕ ਪੁਆਇੰਟ ਪ੍ਰੂਵ ਕਰ ਰਹੇ ਆ ਆਪਣੇ ਜਿਹੜੇ ਵੋਟਰ ਬੇਸ ਨੂੰ, ਵੀ ਮੈਂ ਤੁਹਾਨੂੰ ਇਹ ਵਚਨ ਦਿੱਤਾ ਸੀਗਾ ਵੀ ਮਾਸ ਡੈਪੂਟੇਸ਼ਨ ਕਰਨੀ ਆ, ਬਾਏ ਹੁੱਕ ਔਰ ਬਾਏ ਕਰੁੱਕ। ਇਹ ਸਾਰਾ ਕੁਛ ਜਿਹੜਾ ਕਹਿੰਦੇ ਵੀ ਅਸੀਂ ਕਰਨਾ ਹੀ ਕਰਨਾ ਆ। ਸੈਨੇਟ ਤੇ ਹਾਊਸ ਵੀ ਉਹਨਾਂ ਦੇ ਉੱਤੇ ਚੈੱਕ ਤੇ ਬੈਲੈਂਸ ਰੱਖਣ 'ਚ ਕਾਮਯਾਬ ਨਹੀਂ ਰਹਿ ਪਾ ਰਹੇ। ਨਹੀਂ, ਹੁਣ ਤੇ ਮੇਰੇ ਖਿਆਲ ਇਹ ਆ ਕਿ ਜਿੱਦਾਂ ਦੀ ਹਵਾ ਵਗ ਰਹੀ ਆ, ਹਰੇਕ ਬੰਦਾ ਉਦਾਂ ਦਾ ਹੀ ਹੋ ਰਿਹਾ ਵਾ। ਹਾਂ, ਉਹ ਵੱਖਰੀ ਗੱਲ ਆ। ਹੁਣ ਇਹਨਾਂ ਦੇ ਕਈ ਲੋਕਾਂ ਨੂੰ ਜਿਹੜੇ ਇਹਨਾਂ ਦੇ ਪ੍ਰਸ਼ਾਸਨ ਦੇ ਲੋਕਾਂ ਨੂੰ ਥੋੜਾ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਕੁਛ ਜਿਹੜੇ ਰਿਪਬਲਿਕਨਸ ਆ, ਕਿਉਂਕਿ ਜਿੰਨੇ ਜੌਬ ਕੱਟਸ, ਫੈਡਰਲ ਗ੍ਰਾਂਟਸ ਕੱਟ, ਉਹ ਸਾਰੀਆਂ ਚੀਜ਼ਾਂ ਰੀਅਲ ਲੋਕਾਂ ਦੇ ਉੱਤੇ ਇਹਦਾ ਅਸਰ ਪੈਣਾ ਹੈ। ਇਹ ਮੇ ਬੀ ਆਉਣ ਵਾਲੇ। ਹਾਂਜੀ, ਰੀਅਲ ਸਟੇਟ ਮਾਰਕੀਟ ਕਹਿੰਦੇ ਕ੍ਰੈਸ਼ ਕਰ ਗਈ ਉਹਦੀ, ਹਾਊਸਿੰਗ। ਜਿੱਦਾਂ ਹੁਣ ਕਿੰਨੀਆਂ ਜੌਬ ਇਹਨਾਂ ਨੇ ਫੈਡਰਲ ਜਿਹੜੇ ਵਰਕਰ ਲੇ ਆਫ ਕੀਤੇ ਆ, ਤੁਸੀਂ ਦੇਖੋ ਕਿੱਡਾ ਸੋਲਿਡ ਏਰੀਆ ਸੀ। ਸਰਕਾਰੀ ਜਿਹੜੀ ਨੌਕਰੀ ਕਿੰਨੀ ਸਟੇਬਲ ਸਮਝੀ ਜਾਂਦੇ ਸੀ, ਉਹ ਬਾਹਰ ਕੱਢਤੇ ਬੰਦੇ ਇਹਨਾਂ ਨੇ ਤੌਰ ਤੇ। ਇੱਕ ਜਿਹੜੀ ਹਿਸਪੈਨਿਕ ਸੀਗੀ ਸਪੀਕਰ, ਮੈਂ ਨਾਮ ਭੁੱਲ ਗਿਆ ਉਹਦਾ, ਲੇਡੀ ਇੱਕ ਬੁਲਾਈ ਸੀਗੀ, ਟਰੰਪ ਬਾਹ ਵੀ ਉਹਦੀ ਫੜ ਕੇ ਉੱਤੇ ਚੱਕਦਾ ਸੀ, ਜਿਹੜੀ ਕਹਿੰਦੀ ਹਿਸਪੈਨਿਕ ਵੱਲੋਂ। ਤੇ ਉਹਦੀ ਦੁਬਾਰਾ ਹੁਣ ਰਿਪੋਰਟ ਸੀਗੀ, ਉਹ ਕਹਿੰਦੀ ਕਿ ਧੋਖਾ ਕੀਤਾ ਸਾਡੇ ਨਾਲ, ਸਾਨੂੰ ਕਹਿੰਦੇ ਸੀ ਕਿ ਰਿਪਬਲਿਕਨ ਉਹਦੇ ਵਿੱਚ ਜਾ ਕੇ ਬੋਲੋ। ਤੇ ਬਾਅਦ ਚ ਕਹਿੰਦੀ ਉਹਦੇ ਰਿਸ਼ਤੇਦਾਰ ਵੀ ਚੱਕ ਕੇ ਉਹਨਾਂ ਨੇ ਡਿਪੋਰਟ ਜਿਹੜੇ ਕਰਤੇ ਸੀਗੇ। ਬਹੁਤ ਸਾਰੀਆਂ ਫੋਟੋਆਂ ਆਈਆਂ ਹਿਸਪੈਨਿਕਸ ਫਾਰ ਟਰੰਪ ਵਾਲੇ, ਉਹ ਡਿਪੋਰਟ ਹੁੰਦੇ। ਉਹ ਅਜੇ ਉਹਨਾਂ ਨੇ ਟੀ-ਸ਼ਰਟ ਪਾਈ ਹੋਈ ਸੀ, ਉਹਦੇ ਨਾਲ ਹੀ ਡਿਪੋਰਟ ਹੋ ਰਹੇ। ਇਹ ਚੀਜ਼ ਆ, ਇਹ ਚੱਕਾ ਗਿੜ ਰਿਹਾ ਆ। ਇਹ ਅਕਸਰ ਕਹਾਵਤਾਂ ਜਿਹੜੀਆਂ ਇਹ ਹੁੰਦੀਆਂ ਆ ਵੀ ਜਦੋਂ ਕਿਸੇ ਦੇ ਉੱਤੇ ਨੌਬਤ ਆਈ ਹੁੰਦੀ ਆ, ਉਦੋਂ ਤੁਸੀਂ ਜਦੋਂ ਨਹੀਂ ਬੋਲਦੇ, ਤੇ ਜਦੋਂ ਤੁਹਾਡੇ ਤੇ ਆਉਂਦੀ ਉਦੋਂ ਬੋਲਣ ਨੂੰ ਰਹਿ ਨਹੀਂ ਜਾਂਦਾ ਕੋਈ ਵੀ। ਸੋ ਜਿੱਥੇ ਧੱਕਾ ਹੋ ਰਿਹਾ ਭਾਈ, ਉਹਦੇ ਉਲਟ ਵੀ ਬੋਲਣਾ ਚਾਹੀਦਾ।